अम्मी जी एक औरत सीगी ते पैसा सीगा ਉਹਦੇ ਕੋਲ ਬਹੁਤ ਜ਼ਿਆਦਾ ਅਮੀਰ ਔਰਤ ਸੀਗੀ। ਉਹ ਕਿਤੇ ਨਾ ਜਾ ਰਹੀ ਸੀਗੀ, ਮਤਲਬ ਬੱਚਿਆਂ ਨੂੰ ਘੁਮਾਉਣ ਫਿਰਾਉਣ ਵਾਸਤੇ ਲਿਜਾ ਰਹੀ ਸੀਗੀ। ਹਾਂਜੀ। ਹੁਣ ਨਾ ਕਿਤੇ ਦੂਰ ਦਰਾਜ਼ ਇਲਾਕੇ 'ਚ ਗਈ ਤੇ ਉੱਥੇ ਨਾ ਉਹਦੇ ਬੱਚਾ ਸੀ ਛੋਟਾ ਜਿਹਾ, ਉਹਨੂੰ ਨਾ ਮਤਲਬ ਭੁੱਖ ਲੱਗ ਗਈ, ਦੁੱਧ ਪੀਂਦਾ ਸੀਗਾ। ਹੁਣ ਉੱਥੇ ਉਤਰ ਕੇ ਉਹਨੇ ਕਿਹਾ ਦੇਖਾਂ ਇੱਥੋਂ ਕਿਤੇ ਦੁੱਧ ਮਿਲਦਾ ਆ। ਉਹ ਚੰਗਾ ਕੋਈ ਹੋਟਲ ਸੀ 5 ਸਟਾਰ ਜਾਂ ਇਦਾਂ ਦਾ ਕੋਈ ਮਤਲਬ ਵੱਡਾ ਹੋਟਲ ਸੀਗਾ, ਸ਼ਹਿਰ ਦਾ ਏਰੀਆ ਸੀਗਾ। ਉੱਥੇ ਗਈ ਜਾ ਕੇ ਕਹਿੰਦੀ ਕਿ 1 ਕੱਪ ਦੁੱਧ ਦਾ ਦੇ ਦਿਓ, 1 ਲੀਟਰ ਨਾ। ਉਹਨਾਂ ਨੇ ਦਿੱਤਾ ਦੁੱਧ। ਉਹਨੇ ਕਿਹਾ ਕਿੰਨੇ ਪੈਸੇ? ਉਹਨੇ ਕਿਹਾ ਜੀ 500 ਰੁਪਈਆ। ਉਹਨੇ 500 ਰੁਪਈਆ ਦਿੱਤਾ, ਗੱਡੀ 'ਚ ਆਈ ਵਾਪਸ ਤੇ ਬੱਚੇ ਨੂੰ ਦੁੱਧ ਦਿੱਤਾ ਤੇ ਅੱਗੇ ਚੱਲ ਗਈ। ਅੱਗੇ ਜਾਂਦੀ ਨਾ ਕੋਈ ਪਿੰਡਾਂ ਥਾਵਾਂ ਦੇ ਵਿੱਚੋਂ ਦੀ ਗੁਜ਼ਰਨ ਲੱਗ ਗਈ ਨਾ। ਤੇ ਵਾਹਵਾ ਹੀ ਦੂਰ ਚਲੇ ਗਏ ਇਲਾਕਾ, ਯਾਨੀ ਕਿ ਪਿੰਡਾਂ ਥਾਵਾਂ ਦਾ ਆ ਗਿਆ। ਉੱਥੇ ਜਾ ਕੇ ਨਾ ਬੱਚੇ ਨੂੰ ਉਹਦੇ ਨੂੰ ਫਿਰ ਭੁੱਖ ਲੱਗ ਗਈ। ਉਹਨੇ ਕਿਹਾ ਅੱਛਾ ਚਲੋ ਮੈਂ ਦੁੱਧ ਦੇਖਦੀ ਹਾਂ ਕਿਤੇ। ਦੇਖਿਆ ਅੱਗੇ ਨਾ ਇੱਕ ਛਪਰਾ ਜਿਹਾ ਲਾਇਆ ਹੋਇਆ ਤੇ ਉੱਥੇ ਕੋਈ ਚਾਹ ਪਕਾ ਕੇ ਬਾਬਾ ਜਿਹਾ ਵੇਚੇ। ਉੱਥੇ ਜਾ ਕੇ ਗਈ ਤੇ ਜਾ ਕੇ ਕਹਿੰਦੀ ਬਾਬਾ ਜੀ ਮੇਰੇ ਨਾ ਬੱਚੇ ਨੂੰ ਭੁੱਖ ਲੱਗੀ ਹੋਈ ਆ ਤੇ ਦੁੱਧ ਮਿਲ ਜਾਊਗਾ? ਉਹਨੇ ਕਿਹਾ ਪੁੱਤ ਦੁੱਧ ਜਿੰਨਾ ਮਰਜ਼ੀ ਲੈ ਮੇਰੀ ਧੀ। ਉਹਨੇ ਨਾ ਬਾਬਾ ਜੀ ਨੇ ਉਹਨੂੰ ਦੁੱਧ ਸਵਾਰ ਕੇ ਮਿੱਠਾ ਸ਼ਿੱਠਾ ਪਾ ਕੇ ਫਿਰ ਹਲਕਾ ਜਿਹਾ ਗਰਮ ਕਰਕੇ ਫਿਰ ਠੰਡਾ ਕਰਕੇ ਕਹਿੰਦਾ ਪੁੱਤ ਇੰਨਾ ਕੁ ਗਰਮ ਠੰਡਾ ਕਰੀਦਾ, ਜ਼ਿਆਦਾ ਗਰਮ ਵੀ ਨਾ ਹੋਵੇ ਤੇ ਠੰਡਾ ਵੀ ਨਾ ਹੋਵੇ, ਬੱਚਿਆਂ ਨੂੰ ਮਾੜਾ ਬੈਠਦਾ ਆ। ਉਹ ਬਜ਼ੁਰਗ ਨੇ ਨਾ ਬੜੇ ਪਿਆਰ ਦੇ ਨਾਲ ਸਾਫ਼ ਕਰਕੇ ਆਪਣੇ ਸਾਫੇ ਦੇ ਨਾਲ ਫੀਟਰ ਧੋ ਕੇ ਸਵਾਰ ਕੇ ਤੇ ਉਹਨੂੰ ਫੇਰ ਦਿੱਤਾ, ਉਹਦੇ ਵਿੱਚ ਪਾ ਕੇ ਕਹਿੰਦਾ ਲੈ ਮੇਰੀ ਧੀ ਆ ਜਾ ਕੇ ਪਿਲਾ ਦੇ। ਉਹਨੇ ਬਾਬਾ ਜੀ ਨੂੰ ਕਹਿੰਦੀ ਕਿ ਬਾਬਾ ਜੀ ਪੈਸੇ ਕਿੰਨੇ? ਕਹਿੰਦਾ ਨਹੀਂ, ਨਾਲੇ ਪਿਆਰ ਦਿੱਤਾ ਨਾਲੇ ਕਹਿੰਦਾ ਮੇਰੀ ਧੀ ਪੈਸੇ ਕਾਹਦੇ? ਪੁੱਤ ਤੇਰਾ ਬੱਚਾ ਹੋਇਆ ਸਾਡਾ, ਤੂੰ ਇੱਥੇ ਆਈ ਆ ਤੇ ਸਾਡੀ ਮਹਿਮਾਨ ਆ, ਤੂੰ ਮੁਸਾਫਰ ਆ ਤੇ ਪੁੱਤ ਫਿਰ ਕੀ ਹੋਇਆ ਜੇ ਮੈਂ ਬੱਚੇ ਨੂੰ ਦੁੱਧ ਦੇ ਦਿੱਤਾ ਤੇ? ਉਹ ਬੜੀ ਹੈਰਾਨ ਹੋਈ, ਕਹਿੰਦੀ ਬਾਬਾ ਜੀ ਮੈਂ ਪਿੱਛੋਂ ਦੁੱਧ ਲਿਆ, ਇਹ ਫੀਟਰ 500 ਦਾ ਮਿਲਿਆ, ਉਹ ਤੇ 5 ਸਟਾਰ ਸੀਗੇ, ਲੱਖਾਂ ਕਰੋੜਾਂ ਦੇ ਅਰਬਾਂ ਦੇ ਮਾਲਕ ਸੀਗੇ, ਤੇ ਤੂੰ ਬਾਬਾ ਜੀ ਆ ਕੋਈ 10-15 ਰੁਪਏ ਦੀ ਚਾਹ ਵੇਚਦਾ ਆ, ਤੇਰਾ ਗੁਜ਼ਾਰਾ ਬੜਾ ਮੁਸ਼ਕਿਲ ਹੁੰਦਾ ਤੇ ਤੂੰ ਮੇਰੇ ਕੋਲੋਂ ਪੈਸੇ ਹੀ ਨਹੀਂ ਲਏ ਹੈਗੇ। ਕਹਿੰਦਾ ਪੁੱਤ ਧੀਆਂ ਕੋਲੋਂ ਪੈਸੇ ਨਹੀਂ ਲਈਦੇ ਹੁੰਦੇ ਹੈਗੇ, ਨਾਲੇ ਮੁਸਾਫਰਾਂ ਕੋਲੋਂ ਅਸੀਂ ਕੁਛ ਨਹੀਂ ਲੈਂਦੇ ਹੈਗੇ ਪੁੱਤ, ਇਹ ਜਿੱਦਾਂ ਦੇ ਤੇਰੇ ਬੱਚੇ ਉਦਾਂ ਦੇ ਸਾਡੇ ਪੋਤੇ ਪੋਤੀਆਂ। ਉਹ ਬੱਚੀ ਜਿਹੜੀ ਸੀ ਨਾ ਔਰਤ ਬੜੀ ਹੈਰਾਨ ਹੋਈ। ਤੇ ਗੱਲ ਕਹਿਣ ਦਾ ਮਕਸਦ ਇਹ ਆ ਕਿ ਜਿਹੜੇ ਨਾ ਆ ਗਰੀਬ ਜਿਨ੍ਹਾਂ ਨੂੰ ਅਸੀਂ ਸਮਝ ਲੈਂਦੇ ਆ ਕਮੀ ਕਮੀਨ ਆ, ਇਹਨਾਂ ਕੋਲੋਂ ਕੀ ਚੀਜ਼ ਲੈਣੀ ਹੈ, ਤੇ ਗਰੀਬ ਕੋਈ ਰੇੜੀ ਲਾ ਕੇ ਬੈਠਾ ਹੋਇਆ ਤੇ ਉਹਨਾਂ ਨੂੰ ਛੱਡ ਕੇ ਤੇ ਚੰਗੇ 5 ਸਟਾਰ ਹੋਟਲਾਂ ਤੇ ਚੰਗੀ ਜਗ੍ਹਾ ਤੇ ਜਾ ਕੇ ਖਾਂਦੇ ਆ, ਕਦੀ ਇਹਨਾਂ ਨੂੰ ਵੀ ਦੇਖਿਆ ਕਰੋ। ਇਹ ਇਮਾਨਦਾਰ ਹੁੰਦੇ ਆ, ਇਹਨਾਂ ਨੇ ਵੀ ਜਾ ਕੇ ਆਪਣੇ ਬੱਚਿਆਂ ਨੂੰ ਰੋਜ਼ੀ ਰੋਟੀ ਕਮਾ ਕੇ ਦੇਣੀ ਹੁੰਦੀ ਆ। ਇਹਨਾਂ ਕੋਲੋਂ ਤੁਸੀਂ ਚੀਜ਼ ਲਾਉਂਗੇ ਤੇ ਦੁਆਵਾਂ ਦੇਣਗੇ, ਕਦਰ ਜਾਣਨਗੇ। ਤੇ ਗਰੀਬਾਂ ਦੇ ਕੋਲ ਜਾ ਕੇ ਬੈਠ ਕੇ ਦੇਖੋ, ਆ ਜਿਹੜੇ ਪਿੰਡਾਂ 'ਚ ਰਹਿਣ ਵਾਲੇ ਆ, ਯਕੀਨ ਕਰੋ ਤੁਹਾਨੂੰ ਜ਼ਿੰਦਗੀ ਦਾ ਪਤਾ ਹੀ ਇੱਥੋਂ ਲੱਗੇਗਾ, ਜ਼ਿੰਦਗੀ ਇਹ ਹੀ ਆ। ਤੇ ਕਦਰ ਆਪਣੀ ਕਰਵਾਣੀ ਹੈ ਨਾ, ਤੇ ਆਪਣੇ ਮਾੜੇ ਕੋਲੋਂ ਚੀਜ਼ ਲਓ, ਮਾੜੇ ਦੀ ਇੱਜ਼ਤ ਕਰੋ, ਗਰੀਬ ਦੀ ਇੱਜ਼ਤ ਕਰੋ, ਫਿਰ ਦੇਖੋ ਤੁਹਾਨੂੰ ਅੱਲਾਹ ਤਾਲਾ ਕਿੰਨੀਆਂ ਇੱਜ਼ਤਾਂ ਦਿੰਦਾ ਤੇ ਉਹ ਬੰਦਾ ਕਿੰਨੀਆਂ ਇੱਜ਼ਤਾਂ ਦਿੰਦਾ। ਤੇ ਬਾਕੀ ਵੀਡੀਓ ਸਾਡੀ ਚੰਗੀ ਲੱਗੀ ਆ ਤੇ ਸ਼ੇਅਰ ਲਾਜ਼ਮੀ ਕਰਨੀ ਆ, ਔਰ ਦੁਆਵਾਂ 'ਚ ਯਾਦ ਰੱਖਿਓ। ਅੱਲਾਹ ਹਾਫਿਜ਼।